ਨਹੀਂ ਨਹਾਉਣਾ ਵੀ ਆ। ਨਹੀਂ ਨਹਾਉਣਾ ਨਹੀਂ ਹੈ। ਕਿਉਂ? ਨਹੀਂ ਉਹ ਕਿਉਂ? ਕਿਉਂ ਨਹੀਂ ਨਹਾਉਣਾ? ਨਹਾਵਾਂਗੇ। ਇਹਦਾ ਮਤਲਬ ਇਹਨੇ ਨਹੀਂ ਨਹਾਉਣਾ ਹੈ। ਇਹਨੇ ਨਹੀਂ ਨਹਾਣਾ। ਇਹ ਕਹਿੰਦਾ ਗਰਮ ਪਾਣੀ ਭਾਵੇਂ ਮੈਨੂੰ ਅੱਗ ਰੰਗਾ ਵੀ ਦੇ, ਮੈਂ ਆਪਣਾ ਕੰਪਰੋਮਾਈਜ਼ ਨਹੀਂ ਕਰ ਸਕਦਾ। ਜ਼ਮੀਰ ਦਾ ਨਾ ਜੀ ਕੋਈ ਸੌਦਾ ਨਹੀਂ ਕਰੀਦਾ ਗਰਮ ਪਾਣੀ ਵੇਖ ਕੇ। ਅੱਛਾ ਅਸੀਂ ਅਸੂਲ ਨਹੀਂ ਤੋੜੀ ਦੇ। ਅੱਛਾ ਹਾਂ ਇਹ ਨਹੀਂ ਤੁਹਾਡੇ ਤਰ੍ਹਾਂ ਤੱਤਾ ਪਾਣੀ ਵੇਖਿਆ ਤੇ ਨਹਾ ਲੈ। ਨਹੀਂ ਉਹ ਕਿਉਂ ਜੀ? ਜੋ ਤੁਹਾਡਾ ਰੁਟੀਨ ਆ ਨਾ, ਜੋ ਤਰੀਕੇਕਾਰ ਆ, ਤੇਰੀ ਕੀ ਰੁਟੀਨ ਹੈ? 22 ਦਿਨਾਂ ਦੀ। 22 ਦਿਨ ਬਾਅਦ ਹਾਂਜੀ ਮੈਂ ਤੇਰੀ ਕੱਛੀ ਵੀ ਲਿਆਈ ਹੈ ਹੁਣ। ਕੱਛੀ ਵੀ ਨਹੀਂ ਪਾਈ। ਮੈਂ ਕਹਿੰਦੀ ਕੱਛੀ ਵੀ ਲਿਆਈ ਹੈ। ਇਹਦੇ ਵੱਡਾ ਪਾ ਦੋ ਨਾ ਦੋਵੇਂ ਕੰਮ। ਹਾਂ ਬਾਬੂ ਬਣ ਗਿਆ। ਬਾਬੂ ਬਣ ਗਿਆ। ਖੇਲਣਾ ਹੈ, ਖੇਲਣਾ ਖੇਲਦੇ ਕੋਣ? ਤਾਲੀ ਮਾਰੋ, ਤਾਲੀ ਜਾ। ਦੇਖੋ ਜੀ ਬਾਹਰ ਉਹ ਲੈ ਕੇ ਜੈਕਟਾਂ ਖੁਸ਼ ਹੁੰਦੇ ਆ ਨਾ, ਤੇ ਬੰਦੇ ਦਾ ਰੂਹ ਖੁਸ਼ ਹੁੰਦਾ ਦੇਖ ਕੇ। ਕੀ ਬਾਤ। ਅਸਲ ਗੱਲ ਆ ਹੈ ਵਿੱਚ ਗੱਲ ਬਸ ਇੰਨੀ ਕਾ। ਤੂੰ ਫੁੱਲ ਕਿਉਂ ਲਾਉਂਦਾ? ਫੁੱਲ ਬੜੇ ਦਿਨਾਂ ਬਾਅਦ ਕਿਸੇ ਨੇ ਪਾਏ ਜੀ। ਹਾਂਜੀ ਓ ਖੁਸ਼ ਹੋ ਬਾਲੋ, ਖੁਸ਼ ਹੋ ਬਾਈ। ਵਾਹ ਬਈ। ਆਜੋ। अस्सलाम वालेकुम ਸਾਰੇ ਦੋਸਤਾਂ ਨੂੰ ਜਿਹੜੇ ਜੁੜੇ ਨੇ ਸਾਡੇ ਚੈਨਲ ਤੇ, ਸਾਡੇ ਵਲੌਗ ਤੇ। ਮੈਂ ਨਾਸਰ ਢਿੱਲੋਂ। ਤੁਸੀਂ ਸਾਡੇ ਵਲੌਗਸ ਨੂੰ ਵੇਖਣ ਦੇ। ਅੱਜ ਦੂਜਾ ਦਿਨ ਹੈ ਸਾਡਾ ਰਾਜਨਪੁਰ। ਕੱਲ ਰਾਤੀ ਅਸੀਂ ਇੱਥੇ ਆਏ, ਲੇਟ ਨਾਈਟ ਪਹੁੰਚੇ ਸਾਂ, ਸੁੱਤੇ ਸਾਂ। ਮੈਨੂੰ ਲੱਗਦਾ ਸੀ ਰਾਤੀ ਇੱਥੇ ਆਏ ਨਾ ਵੀ ਇੱਥੇ ਠੰਡ ਘੱਟ ਹੋਣੀ ਹੈ, ਕਿਉਂਕਿ ਇਹ ਥੋੜ੍ਹਾ ਜਿਹਾ ਸਿੰਧ ਵਾਲੀ ਸਾਈਡ ਐਂਡ ਵਾਲਾ ਪੰਜਾਬ ਦਾ ਸ਼ਹਿਰ ਪੈ ਜਾਂਦਾ। ਲੇਕਿਨ ਇੱਥੇ ਠੰਡ ਇੱਥੇ ਵੀ ਬਹੁਤ ਹੈ, ਖੁੱਲ੍ਹਾ ਏਰੀਆ। ਉਹਨਾਂ ਲਾਗੇ ਲਾਗੇ ਜਿਵੇਂ ਤਰੇਲਾਂ ਡਿੱਗਣ ਡਈਆਂ। ਆਪਣੀ ਗੱਡੀ ਦੇਖੋ ਵੀ ਉਤੋਂ ਤਰੇਲ ਡਿੱਗ ਡਿੱਗ ਕੇ ਵੀ ਕਿਸ ਤਰ੍ਹਾਂ ਦਾ ਹਾਲ ਬਣਿਆ ਗੱਡੀਆਂ ਦਾ। ਅਤੇ ਠੰਡ ਇੱਥੇ ਹੀ ਵਾਹਵਾ। ਸੋ ਇੱਥੇ ਆਏ ਸਾਂ। ਇੱਥੇ ਪਿਛਲੇ ਸਾਲ ਤੁਹਾਨੂੰ ਪਤਾ ਖਾਲਸਾ ਏਡ ਤੇ ਆਪਣੀ ਟੀਮ ਪੰਜਾਬੀ ਲਹਿਰ ਚੱਲਣ ਡਿਆ ਸੀ ਸਾਡਾ ਫਲੱਡ ਰਿਲੀਫ ਦਾ ਕੰਮ। ਹੁਣ ਫਿਰ ਉੱਥੇ 2 ਬਸਤੀਆਂ ਅਡੋਪਟ ਕੀਤੀਆਂ ਸੀ। ਬਸਤੀਆਂ ਦੇ ਘਰ ਬਣ ਰਹੇ ਸਨ ਬਸਤੀਆਂ ਉਹਨਾਂ 'ਚ, ਅਤੇ ਉਹਨਾਂ ਦੀ ਤਮੀਰ ਦਾ ਕੰਮ ਵੀ ਵੇਖਣ ਆਏ, ਨਾਲ ਨਵੇਂ ਘਰਾਂ ਦੇ ਨਿਸ਼ਾਨ ਦੇਣ ਆਈ ਦਾ। ਅਤੇ ਹੁਣ ਠੰਡ ਬੜੀ ਸੀ। ਫਿਰ ਢਿੱਲੋਂ ਸਾਹਿਬ ਸਾਡੇ ਕੈਨੇਡਾ ਤੋਂ ਦੋਸਤ ਨੇ, ਉਹਨਾਂ 'ਤੇ ਅਸੀਂ ਰਲ ਮਿਲ ਕੇ ਕੁਛ ਗਰਮ ਕੱਪੜਿਆਂ ਜੈਕਟਸ ਦਾ ਇੰਤਜ਼ਾਮ ਕੀਤਾ ਸੀ। ਉਹਦੀ ਡਿਸਟਰੀਬਿਊਸ਼ਨ ਵੀ ਨਾਲ। ਸੋ ਅੱਜ ਦਾ ਦਿਨ ਸਾਡਾ ਇੱਥੇ ਰਹੇਗਾ। ਅਤੇ ਅੰਦਰ ਆਪਣੇ ਨਾਲ ਦੇ ਲਿਸ ਸੁੱਤੇ ਪਏ, ਉਹਨਾਂ ਨੂੰ ਮੈਂ ਉਠਾਉਂਦਾ ਵੀ। ਆ ਵੇਖੋ ਨਾ ਠੰਡ ਦਾ ਮਾਹੌਲ ਕਿੱਦਾਂ ਦਾ ਇੱਥੇ। ਵੀ ਆਪਣੇ ਗੱਡੀਆਂ 'ਤੇ ਆ ਤਰੇਲ ਹਾਲੀ ਜਿਵੇਂ ਮੀਂਹ ਨਹੀਂ ਪੈਣ ਡਿਆ, ਇਵੇਂ ਤਰੇਲ ਡਿੱਗਣ ਡਈ ਆ। ਗੱਡੀਆਂ ਦਾ ਬੁਰਾ ਲਿਆ। ਵਕਾਰ ਦੀ ਗੱਡੀ ਆ। ਖੋਲੋ 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 ਬੋਰੇ ਖੋਲੋ, ਚੈੱਕ ਕਰੀਏ ਨਾ ਸਾਈਜ਼ ਕਿਹੜੇ ਕਿਹੜੇ। ਮੈਂ ਅੰਦਰ ਲੈ ਕੇ ਚੱਲਦਾ ਵੀ ਆਪਣੇ ਨਾਲ ਦੇ ਅੰਦਰ ਕੀ ਕਰਦੇ। ਉੱਠਦਾ ਨਹੀਂ ਜਾਗਦਾ ਵਾ। ਸਮੀ ਸੁੱਤਾ। ਇੱਧਰ ਸੋਇਆ ਸਾਹਿਬ ਜੀ, ਸੋਇਆ ਸਾਹਿਬ ਰੈਡੀ ਨਹੀਂ ਹੋਏ। ਸੋਇਆ ਸਾਹਿਬ ਸੁੱਤੇ ਨੇ ਹਲੇ। ਨਹੀਂ ਮੈਂ ਉੱਠ ਗਿਆ। ਸੋਇਆ ਸਾਹਿਬ ਰੈਡੀ ਕਿਉਂ ਨਹੀਂ ਹੋਏ ਹਲੇ? ਨਹੀਂ ਮੈਂ ਉੱਠ ਗਿਆ ਜੀ। ਨਹੀਂ ਨਹਾਉਣਾ ਵੀ ਆ। ਨਹੀਂ ਨਹਾਉਣਾ ਨਹੀਂ ਹੈ। ਕਿਉਂ? ਨਹੀਂ ਉਹ ਕਿਉਂ? ਕਿਉਂ ਨਹੀਂ ਨਹਾਉਣਾ? ਨਹਾਵਾਂਗੇ। ਇਹਦਾ ਮਤਲਬ ਇਹਨੇ ਨਹੀਂ ਨਹਾਉਣਾ ਹੈ। ਇਹਨੇ ਨਹੀਂ ਨਹਾਣਾ। ਇਹ ਕਹਿੰਦਾ ਗਰਮ ਪਾਣੀ ਭਾਵੇਂ ਮੈਨੂੰ ਅੱਗ ਰੰਗਾ ਵੀ ਦੇ, ਮੈਂ ਆਪਣਾ ਕੰਪਰੋਮਾਈਜ਼ ਨਹੀਂ ਕਰ ਸਕਦਾ। ਇਹ ਆਪਣੇ ਗਿੱਲ ਸਾਹਿਬ ਨੇ ਨਾਲੇ ਸਰਵਾਇਆ ਸਾਹਿਬ ਨੇ ਉੱਥੇ ਸੇਮ ਨਾਲੇ ਜਾ ਕੇ ਨਹਾਣਾ। ਜਿੱਦਾਂ ਆਪਾਂ ਕ੍ਰਾਸ ਕਰਨਾ, ਨਹਾਉਣ ਦੀ ਜਗ੍ਹਾ ਹਾਂ ਉੱਥੇ ਸੁੱਟਣਾ ਇਹਨੇ ਐਤਕੀ। ਫਿਰ ਹਾਂ ਬੱਚਿਆਂ ਦਾ ਵੀ ਨਿਕਲ ਆਇਆ, ਲੇਡੀਜ਼ ਵੀ ਤੇ ਮੈਂ ਵੀ। ਉਹ 2 4 ਕੱਢੋ ਨਾ ਆਰਟੀਕਲ ਪਾ, ਵੇਖ ਲਈਏ ਵੀ ਕਿਹੜੇ ਕਿਹੜੇ। ਜ਼ਮੀਰ ਦਾ ਨਾ ਜੀ ਕੋਈ ਸੌਦਾ ਨਹੀਂ ਕਰੀਦਾ ਗਰਮ ਪਾਣੀ ਵੇਖ ਕੇ। ਅੱਛਾ ਅਸੀਂ ਅਸੂਲ ਨਹੀਂ ਤੋੜੀ ਦੇ। ਅੱਛਾ ਹਾਂ ਇਹ ਨਹੀਂ ਤੁਹਾਡੇ ਤਰ੍ਹਾਂ ਤੱਤਾ ਪਾਣੀ ਵੇਖਿਆ ਤੇ ਨਹਾ ਲੈ। ਉਹ ਕਿਉਂ ਜੀ? ਜੋ ਤੁਹਾਡਾ ਰੁਟੀਨ ਆ ਨਾ, ਜੋ ਤਰੀਕੇਕਾਰ ਆ, ਤੇਰੀ ਕੀ ਰੁਟੀਨ ਹੈ? 22 ਦਿਨਾਂ ਦੀ। 22 ਦਿਨ ਬਾਅਦ ਹਾਂਜੀ ਵੀ 22 ਦਿਨ ਬਾਅਦ ਹੀ ਨਹਾਉਣਾ। ਗਰਮ ਪਾਣੀ ਵੇਖੇ ਨਾਲ ਹੀ ਨਹਾਉਣ ਲੱਗ ਪਏ। ਹਾਂਜੀ ਚਲੋ ਜੀ, ਇਹ ਮੋਟੀਆਂ ਰਜਾਈਆਂ ਲੈ ਕੇ ਸੁੱਤੇ। ਉੱਠ ਪੋ ਕੇ ਨਹਾ ਲਓਗੇ ਤਾਂ ਚੰਗਾ ਹੀ। ਅੱਗੇ ਜਾਣਾ ਵੀ ਸਾਦਕਾਬਾਦ, ਉੱਥੇ ਟੋਬਿਆਂ ਦਾ ਪਾਣੀ ਹੈ ਤੇ ਪਾਣੀ ਬਹੁਤ ਠੰਡਾ। ਤੇ ਇਦਾਂ ਦੀ ਥਾਂ ਤੇ ਜਾਣਾ ਕੀ ਲੈਣਾ। ਕਿਤੇ ਚੰਗੀ ਥਾਂ ਤੇ ਲੈ ਜਾਂਦੇ। ਜਦੋਂ ਮੈਂ ਨਾਲ ਆਣਾ ਉਦੋਂ ਇਦਾਂ ਦੀ ਥਾਂ ਤੇ ਇੱਧਰ ਤੇ ਉੱਧਰ ਚੰਗੀ ਥਾਂ ਤੇ ਚੱਲਦੇ ਆ। ਦੁਬਈ ਗਿਆ ਨਹੀਂ ਤਾਂ ਚੰਗੀ ਥਾਂ। ਹਾਂ ਦੁਬਈ ਗਿਆ। ਹਾਂ ਤੇ ਫਿਰ ਇਦਾਂ ਦੀਆਂ ਥਾਵਾਂ ਤੇ ਜਾਣਾ ਚਾਹੀਦਾ। ਜਾਵਾਂਗੇ, ਕਿਉਂ ਨਹੀਂ ਜਾਵਾਂਗੇ। ਹਾਂ ਜੁੱਲੇ ਲੈ ਕੇ ਮੈਂ ਇੱਥੇ ਸੁੱਤਾ ਹਾਂ ਤੇ ਬਾਕੀ ਸਾਡੇ ਬੰਦੇ ਸਾਡੇ ਹਾਲੀ ਜੁੱਲਿਆਂ 'ਚ ਪਏ। ਉੱਠ ਪੋ ਫਟਾਫਟ ਨਾਸ਼ਤਾ ਕਰੀਏ, ਨਿਕਲੀਏ। ਸਮੀ ਉੱਠ ਪੋ, ਤੈਨੂੰ ਕਿੰਨੀ ਵਾਰੀ ਕਹਿਤਾ ਮੈਂ। ਇੱਥੇ ਆਪਾਂ ਸੁੱਤੇ ਰਾਤੀ। ਮੈਂ ਇਸ ਤੋਂ ਆਖਿਆ ਵੀ ਜੈਕਟਾਂ ਇੱਕ ਇੱਕ ਦੋ ਦੋ ਨਾ ਬਾਹਰ ਕਢਾ ਦਿਓ, ਸਾਈਜ਼ਾਂ ਦਾ ਪਤਾ ਲੱਗ ਜੂ ਵੀ ਕਿੰਨੇ ਸਾਈਜ਼ ਨੇ। 10 ਤੋਂ 11 10 ਤੋਂ 11 ਸਾਲ ਲਿਖਿਆ। ਇਹਦੇ 'ਚ ਕਿੰਨੀਆਂ ਵਾ? 3 ਪੀਸ।
ਅੱਛਾ ਇਸ ਤਰ੍ਹਾਂ ਸਾਰਿਆਂ ਤੇ ਲਿਖਿਆ ਸਾਈਜ਼ ਲਿਖਿਆ ਹੂੰ 10 ਤੋਂ 11 ਠੀਕ ਹੈ। ਇਹ ਮੇਰੇ ਖਿਆਲ 10 ਤੋਂ 11 ਦਾ ਹੀ ਬੈਗ ਹੈ ਮੇਰੇ ਖਿਆਲ ਵਿੱਚ। ਇਹਦੇ ਤੇ ਕੀ ਲਿਖਿਆ ਜੀ? ਇਹ ਲੇਡੀਜ਼ ਆ 8 ਨੰਬਰ 8 ਹੋਇਆ ਫਿਰ ਹੈ ਕਿ 8 ਸਾਲ? ਨਹੀਂ ਆ ਪੀਸ ਨਹੀਂ 8 ਪੀਸ ਹੈ 8 ਇਹਦੇ ਇੱਥੇ ਸਾਈਜ਼ ਨਹੀਂ ਨਾ ਲਿਖਿਆ। 2 4 6 8 ਇਹ ਲੇਡੀ ਸਾਈਜ਼ ਇੱਕ ਹੀ ਹੈ ਸੇਮ ਉਹਨੇ ਦੱਸਿਆ ਇੱਕੋ ਹੀ ਹਾਂ ਸੇਮ ਬਾਕੀ ਬੋਰੇ ਵਿੱਚ ਪਏ ਰਹਿਣ ਦੇਣੇ ਫਿਰ ਆਪਾਂ ਆ ਹੁਣ 4 ਤੋਂ 5 ਸਾਲ ਆ ਉੱਪਰ ਲਿਖਿਆ ਹੋਇਆ ਲਿਖੇ ਆ? ਠੀਕ ਹੈ ਹੁਣ ਇਸ ਤਰ੍ਹਾਂ ਕਰਦੇ ਆ ਨਾ ਗੱਡੀ ਸਾਰੀ ਨਾ ਆਪਾਂ ਲੋਡ ਕਰਕੇ ਲੈ ਇੱਥੇ 2 ਗੱਡੀਆਂ 'ਚ ਕੁਛ ਇਹਦੇ 'ਚ ਰੱਖ ਲਏ ਸੀ ਆ ਸਾਰੀ ਭਰੀ ਹੈ ਗੱਡੀ ਅਸੀਂ ਤੇ ਇਸ ਤੋਂ 2 ਗੱਡੀਆਂ ਇਸ ਵਾਰੀ ਲੈ ਕੇ ਆਏ ਵੀ ਸਾਨੂੰ ਉਹ ਜੇ ਕੋਰੀਅਰ ਕਰਾਉਂਦੇ ਤੇ ਉਹ 2-3 ਦਿਨ ਵੈਸੇ ਲੱਗ ਜਾਣੇ ਹੁੰਦੇ ਆ ਬਾਕੀ ਵਿਕਾਰ ਵਾਲੀ ਗੱਡੀ ਤੁਸੀਂ ਸਾਈਜ਼ ਕੱਢ ਲਓ ਨਾ ਵੱਖਰੇ ਵੱਖਰੇ ਇੱਕ ਗੱਡੀ 'ਚ ਇਸ ਤਰ੍ਹਾਂ ਹੀ ਮੁxtਲਿਫ ਸਾਈਜ਼ ਜਿਹੜੇ 4-5 ਰੱਖ ਲੈਣੇ ਉਹੀ ਗੱਡੀਆਂ ਕੱਢ ਲਓ ਬੋਰੇ ਖਾਲੀ ਇਹ ਜੈਂਟਸ ਆ ਆ ਜੈਂਟਸ ਆ ਭਾਈ ਅੱਛਾ ਕੱਢਾਂ ਆ ਤੇ ਕੱਢਨੇ ਨਹੀਂ ਕੱਢੋ ਕੱਢ ਕੇ ਰੱਖੋ ਨਾ ਗੱਡੀਆਂ 'ਚ ਮੁxtਲਿਫ ਤੇ ਸਾਨੂੰ ਦੇਣੇ ਸੌਖੇ ਹੋਣਗੇ ਨਾ ਪਤਾ ਫਿਰ ਡੱਬੇ ਇਹਨਾਂ 'ਚ ਕਿਵੇਂ ਪਤਾ ਲੱਗੂ ਵੀ ਇਹਦੇ 'ਚ ਕਿਹੜਾ ਕੱਢੇ ਹੋਣਗੇ ਤਾਂ ਪਤਾ ਲੱਗਣਾ ਆ ਮੀਡੀਅਮ ਆ ਜੈਂਟਸ ਨੇ ਵੱਡੇ ਨੇ ਆ 1 ਇਹ ਆ ਲਾਰਜ ਐਕਸਲ ਆ ਤਾਂ ਇਸ ਤਰ੍ਹਾਂ ਕਰੋ ਨਾ ਜਿਵੇਂ ਆ ਬਣਾਏ ਆ ਪੈਕਟ ਇਸ ਤਰ੍ਹਾਂ ਇੱਕ ਗੱਡੀ 'ਚ ਇੰਨੇ ਕੁ ਰੱਖ ਲਓ ਨਾ ਬਾਕੀ ਡੱਬੇ ਪੈਕ ਰਹਿਣ ਦੋ ਫਿਰ ਉੱਥੇ ਖੋਲ ਲਾਂਗੇ ਤਰਤੀਬ ਲੱਗਣੀ ਵੈਸ ਕਿਵੇਂ ਤਰਤੀਬ ਲਾਈ ਇਹਦੇ 'ਚ ਕਿਹੜੇ ਇਹਦੇ 'ਚ ਲੇਡੀਜ਼ ਤੇ ਇਹਦੇ 'ਚ ਜੈਂਟਸ ਤੇ ਉਹਦੇ 'ਚ ਬੱਚਿਆਂ ਵਾਲੇ ਠੀਕ ਹੈ ਤੁਹਾਨੂੰ ਪਤਾ ਲੱਗ ਜੂ ਨਾ ਦੇਣ ਲੱਗਿਆ ਫਿਰ ਕਿੱਥੋਂ ਕੱਢਣ ਲੱਗਿਆ ਵੀ ਕਿਹੜੇ ਕਿੱਥੇ ਪਏ ਕੀ ਕਰ ਲਈਏ ਤੁਰਨ ਦੀ ਇਸ ਵੇਲੇ ਜੀ ਕਿਉਂਕਿ ਅਸੀਂ ਅੱਗੇ ਜਾਣਾ ਇੱਥੋਂ ਰਾਤ ਨੂੰ ਫੇਰ ਉੱਥੋਂ ਨਿਕਲਣਾ ਅੱਗੇ ਸਾਰੇ ਤਿਆਰ ਨੇ ਗੱਡੀ ਤੇ ਪੈ ਗਿਆ ਸੀ ਗੰਦ ਬਹੁਤ ਜ਼ਿਆਦਾ ਮੈਂ ਕਿਹਾ ਪਾਣੀ ਮਾਰ ਲਈਏ ਬੁਰਾ ਹਾਲ ਹੋ ਗਿਆ ਉਹ ਪੱਤੇ ਡਿੱਗ ਨਾ ਧੁੰਦ ਦੇ ਨਾਲ ਆ ਵੇਖੋ ਉੱਤੇ ਜੰਮੇ ਪੱਤੇ ਕਮਾਲ ਚੰਗਾ ਤਗੜਾ ਗਵਾਨ ਗਿੱਦੜ ਵੀ ਬੜੇ ਰਾਤੀ ਕੂ ਕਰਦੇ ਕਿਉਂ ਏ ਮੈਂ ਕਿਹਾ ਗਿੱਦੜ ਵੀ ਰਾਤੀ ਬਹੁਤ ਤੁਸੀਂ ਤਾਂ ਉੱਠਿਆ ਕੋਈ ਸੁਣੀਆਂ ਆਵਾਜ਼ਾਂ ਗਿੱਦੜ ਮੇਰੇ ਪੈਰਾਂ ਥੱਲੇ ਗਿੱਦੜ ਪਿਆ ਸੀ ਸਾਰੀ ਰਾਤ ਟਰੈਕਟਰ ਚੱਲਦਾ ਸੀ ਮੈਂ ਕਿਹਾ ਮਰੱਬਾ ਪੈਲੀ ਦਾ ਵਾਹ ਕੇ ਆਇਆ ਜੀ ਕਿਉਂ ਮਾਰਦਾ ਖਰਾਣੇ ਤੂੰ ਮੈਂ ਕਦੀ ਟਰੈਕਟਰ ਚਲਾਉਂਦਾ ਘਰਾੜੇ ਨਹੀਂ ਮੈਂ ਮਾਰੇ ਕਦੀ ਜ਼ਿੰਦਗੀ ਜ਼ਿੰਦਗੀ ਚ ਰਾਤੀ ਤੂੰ ਮਰ ਗਿਆ ਸੀ ਜ਼ਿੰਦਗੀ ਚ ਨਹੀਂ ਤੂੰ ਮਾਰਿਆ ਤੂੰ ਜ਼ਿੰਦਗੀ ਚ ਹੀ ਮਾਰਦਾ ਪਿਆ ਸੀ ਸਮੀ ਨੇ ਖਰਾੜੇ ਮਾਰੇ ਸੀ ਜਾਂ ਵਕਾਰ ਮਾਰਦਾ ਮੈਂ ਕਦੀ ਖਰਾੜੇ ਨਹੀਂ ਮਾਰੇ ਚੱਲ ਗੰਨਾ ਤਾਂ ਭੰਨ ਕੇ ਲਿਆ ਗੰਨਾ ਭੰਨ ਕੇ ਲਿਆ ਇਹ ਗੰਨਾ ਤਾਂ ਸਿਰ 'ਚ ਮਾਰਨ ਵਾਲਾ ਹੈ ਹੁਣ ਇਸ ਟਾਈਮ ਚੂਪਣ ਵਾਲਾ ਹਾਲਾਤ ਹੀ ਕੋਈ ਨਹੀਂ ਬਾਬਾ ਠੰਡ ਬਹੁਤ ਬਣੀ ਟਨ ਬਹੁਤ ਬਣ ਗਈ ਚਲੋ ਫਿਰ ਚੱਲੀਏ ਆਪਾਂ ਬਹੁਤ ਗੱਡੀ ਵਾਲੇ ਪਾਸੇ ਹੋ ਜਾਓ ਸਮਾਨ ਸਮੂਨ ਲੱਦਿਆ ਗਿਆ ਤੇ ਗੱਡੀ ਹੋ ਗਈ ਸਾਫ਼ ਤੇ ਹੁਣ ਕਰ ਲਈ ਆਪਾਂ ਤਿਆਰੀ ਆ ਜਾਓ ਪਹੁੰਚ ਗਏ ਆਪਾਂ ਜੀ ਇੱਕ ਬਸਤੀ ਆਪਣੀ ਡੈਡ ਤੇ ਆਏ ਜਿੱਥੇ ਆਪਾਂ ਕੰਮ ਸ਼ੁਰੂ ਕੀਤਾ ਸੀ ਐਂਡ ਵਾਲੇ ਪਾਸੇ ਕੰਦਲ ਬਸਤੀ ਹੈ ਇੱਥੇ ਕਿੰਨੇ ਘਰ ਬਣ ਗਏ ਆਪਣੇ ਬਣ ਗਏ ਲਾਲਾ 2 ਤੇ 2 4 ਤੇ 2 6 ਤੇ 7 10 11 12 ਫਾਈਨਲ ਹੋ ਗਏ ਹਾਂ ਚਲੋ ਰੱਖਣਾ ਜੇਬ ਚ ਨਹੀਂ ਪਾਣਾ ਫੁੱਲ ਤੁਸੀਂ ਚੁੱਕੀ ਫਿਰਦੇ ਜੇ ਭਰਾ ਅਸੀਂ ਢਾਲੀ ਲੈ ਕੇ ਆਏ ਤੁਸੀਂ ਚੁੱਕੀ ਫਿਰਦੇ ਜੇ ਹਾਂ ਉਹ ਹਰੂਨ ਆਇਆ ਸੀ ਇੱਥੇ ਉਹ ਨਹੀਂ ਹੈਗਾ ਹਰੂਨ ਆਓ ਜੀ ਕੀ ਹਾਲ ਗਿੰਦੇ ਵੇ ਜੀ ਇੰਟਰਵਿਊ ਗਿੰਦੇ ਵੇ ਨਾ ਬੇਵਾਲਾ ਤੇ ਬੜੇ ਇੱਕ ਹੀ ਬੜਾ ਉਹ ਬੜਾ ਇੱਕ ਦੂਜੇ ਨੂੰ ਬਹੁਤ ਦੂਜੇ और ਕੀ ਹਾਲ ਚਾਲ ਠੀਕ ਠਾਕ ਉਹ ਸੇ ਠੀਕ है बाबा जी मैं आपे पा लेना आपे पा लेना क्या करेंगे ਮਿਹਰਬਾਨੀ अस्सलाम वालेकुम ਵਾਲੇਕੁਮ ਕੀ ਹਾਲ ਚਾਲ ਠੀਕ ਠਾਕ ਸੇ ਠੀਕ ਹੈ ਵਧੀਆ ਬੰਦਿਆਂ ਦੇ ਗੱਲ ਚ ਪਾ ਦਿਓ ਹੋਰ ਠੀਕ ਠਾਕ ਤੁਸੀਂ ਅਲਹਮਦੁਲਿਲਾ ਬਿਲਕੁਲ ਠੀਕ ਹੈ ਇਸਤਕਬਾਲ ਕਰਨ ਲਿਆ ਜੀ ਮੈਂ ਉਨੀ ਦੇਰ ਵਿਖਾਦਾ ਥੋੜਾ ਜਿਹਾ ਇਹ ਮੰਜੇ ਸੰਜੇ ਢਾ ਕੇ ਬੈਠੇ ਨੇ ਇਹ ਪਹਿਲੇ 2 ਅਸੀਂ ਆ ਸ਼ੁਰੂ ਕੀਤੇ ਸੀ ਆਹ ਵਾਲੇ ਸਾਹਮਣੇ ਆ ਨਾਲ ਫਿਰ ਜਿੱਥੇ 2 ਘਰ ਹੁੰਦੇ ਇੱਕ ਵਾਸ਼ਰੂਮ ਦੇ ਦੀਦਾ ਨਾਲ ਇੱਕ ਨਲਕਾ ਇੱਥੇ ਲਵਾ ਦੀਦਾ ਇਸ ਤਰ੍ਹਾਂ ਕਰਕੇ ਆ ਆਪਣਾ 27 ਨੰਬਰ ਜਿਵੇਂ ਲਿਖਿਆ ਉੱਤੇ ਮਾਰ ਕੇ ਲਿਖੇ ਨਾਲ ਖਾਸ ਸਾਈਡ ਦੀਆਂ ਇੱਥੇ ਤਖਤੀ ਲੱਗ ਗਈ ਹੈ ਉਹਦੇ ਤੇ ਲੱਗਣ ਵਾਲੀ ਆ ਇੱਕ ਕਮਰਾ ਤੇ ਨਾਲ ਇੱਕ ਰਸੋਈ ਠੀਕ ਹੈ ਇਹ ਹੁੰਦਾ ਸਾਡਾ ਸੀਕੁਐਂਸ ਇਸ ਤਰ੍ਹਾਂ ਦੇ ਆਪਾਂ ਬਣਵਾਈਦੇ ਸ਼ੁਰੂ ਕੀਤੇ ਬਾਕੀ ਉਹ ਸਾਰੀ ਬਸਤੀਆਂ ਇੱਥੋਂ ਵਾਲੇ ਘਰਾਂ ਦੇ ਘਰ ਸ਼ੁਰੂ ਨੇ ਤੁਹਾਨੂੰ ਉੱਥੇ ਤੱਕ ਵੀ ਮੈਂ ਲੈ ਕੇ ਚੱਲਦਾ
ਅੰਜਮ ਨੂੰ ਵਹਾ, ਅੰਜਮ ਨੂੰ ਵਹਾ। ਅੰਜਮ ਤੇ ਦਿਖਾਇਆ ਹੀ ਨਹੀਂ। ਫਿਜੀ ਦਾ ਕੋਟ, ਇਹਦਾ ਕੋਟ ਤੇ ਆ ਮੈਨੂੰ ਹਾਰ ਪਾਏ ਇਹਨਾਂ ਨੇ। ਡੀਐਸਪੀ ਚੌਰਾ ਤੇ ਹੁਣ ਆਇਆ, ਇਹ ਦਿਖਾਇਆ ਨਹੀਂ। ਫਿਜੀ ਦਾ ਕੋਟ 15 ਨੰਬਰ ਫੁੱਲ, ਹਾਂਜੀ ਕਿੰਨਾ ਕੁਝ ਇਕੱਠਾ ਹੋ ਗਿਆ। ਇੰਨਾ ਕੁਝ ਇਕੱਠਾ ਹੋ ਗਿਆ ਤੇ ਹਾਰ ਪਾਏ ਆ ਬਾਬਿਆਂ ਨੇ ਖੁਸ਼ੀ ਤੋਂ। ਕੀ ਬਾਤ। ਤੇ ਹੁਣ ਬਾਲ ਬੂਲ ਤਾਂ ਇਕੱਠੇ ਹੋਏ ਬਾਬਾ, ਹੁਣ ਆਪਾਂ ਹਾਂ ਕਰ ਬਤਾਈਏ। ਨਹੀਂ ਹੁਣ ਆਏ ਆ ਬਾਬਿਆਂ ਨੂੰ ਮਿਲ ਲਈਏ ਇੱਕ ਵਾਰ, ਅੱਛਾ ਗੱਲਬਾਤ ਕਰ ਲਈਏ ਫਿਰ। ਅੱਛਾ ਠੀਕ ਹੈ। ਬਾਲ ਇਕੱਠੇ ਹੋ ਗਏ ਤੇ ਤਮਾਸ਼ਾ ਕਰਕੇ ਦਿਖਾਉਣਾ। ਜੇ ਬਾਲ ਇਕੱਠੇ ਹੋਏ ਤੂੰ ਕੱਢ ਆਪਣਾ ਬਾਂਦਰ। ਹੋਰ ਠੀਕ ਠਾਕ ਤੁਸੀਂ ਸਾਰੇ? ਵਧੀਆ। खैर काफी अच्छी राजी बाजी घर बन गए खुश हो? हाँ अल्हम्दुलिल्लाह तो ही पहले दिन बे मुंतजर हूँ पे अल्लाह बारे से जितना खानदान ज्यादा है सही बड़ी मेहरबानी करो सा उम्मीद ਇਹ ਸਾਰਿਆਂ ਨਾਲ ਵੱਡਾ ਅਸੀਂ ਤੇ ਸਿਰਫ ਹੈ ਇੱਕ ਜ਼ਰੀਆ। ਸਾਰਿਆਂ ਨਾਲ ਵੱਡੀ ਉਹ ਦੋਸਤ ਜਿਨ੍ਹਾਂ ਦੀ ਹੈਲਪ ਦੇ ਨਾਲ, ਖਾਸ ਤੌਰ ਤੇ ਸਾਡੇ ਖਾਲਸਾ ਏਡ ਵਾਲੇ, जी जी ਉਹਨਾਂ ਦਾ ਸ਼ੁਕਰੀਆ। ਉਹਨਾਂ ਨੂੰ ਦੋਨਾਂ ਨੂੰ ਵੀ, ਸਾਰਿਆਂ ਨੂੰ ਦੁਆਵਾਂ ਵੀ ਉਹਨਾਂ ਦਾ ਧੰਨਵਾਦ। ਅਸੀਂ ਤੇ ਇੱਕ ਜ਼ਰੀਆ ਹਾਂ ਬਸ। जी आला मुंतजमीन जरे ਤੁਹਾਡਾ ਸ਼ੁਕਰੀਆ ਹੈ, ਉਹਨਾਂ ਦਾ ਸ਼ੁਕਰੀਆ ਜਿਹੜੇ ਪਿੱਛੇ ਸਾਡੀ ਮਦਦ ਕਰਨ ਦੇ ਬੈਠੇ ਸਾਡੀ ਵੀ ਇੱਜ਼ਤ ਕਰੋ। ਕੁਛ ਆ ਆਪਣੇ ਕੰਮ ਸ਼ੁਰੂ ਨੇ ਜੀ, ਇੱਥੇ ਕੁਛ ਘਰ ਬਣ ਗਏ ਨੇ। ਆ ਇਹਨਾਂ ਦੇ ਘਰ ਨੇ ਪਹਿਲੇ ਕੱਚੇ ਘਰ ਸਨ, ਕੁਛ ਇਹਨਾਂ ਦੇ ਡਿੱਗ ਡੁੱਗ ਪਏ ਸਨ। ਇੱਕ ਆ ਸਾਡਾ ਚੱਲਣ ਡਿਆ ਪ੍ਰੋਜੈਕਟ। ਇਸੇ ਤਰ੍ਹਾਂ ਹੀ ਇਸ ਸਾਈਡ ਤੇ ਉਧਰ ਵੀ ਤੁਹਾਨੂੰ ਲੈ ਕੇ ਜਾਵਾਂਗਾ। ਹੋਰ ਜੀ ਹਰੂਨ ਸਾਹਿਬ ਕੀ ਹਾਲ ਚਾਲ ਹੈ? ਆ ਸਾਡੇ ਹਰੂਨ ਭਾਈ ਆ ਗਏ। ਕੀ ਹਾਲ ਹੈ? ਹੋਰ ਠੀਕ ਠਾਕ ਵਧੀਆ। ਸਿਹਤ ਕਿਵੇਂ? ਵਧੀਆ, ਤੁਸੀਂ ਸੁਣਾਓ? ਸਵੇਰੇ ਸਿਰ ਪਹੁੰਚ ਗਏ? ਹਾਂ ਧੁੰਦ ਵੀ ਬੜੀ ਲੱਗੀ। ਧੁੰਦ ਬੜੀ ਆ ਨਾ, ਹਾਂਜੀ ਧੁੰਦ ਬਹੁਤ ਹੈ ਤੇ ਟਰੈਵਲ ਕਰਨਾ ਔਖਾ। ਹਾਂਜੀ। अस्सलामुअलैकुम, ਕੀ ਹਾਲ ਹੈ? ਠੀਕ ਠਾਕ ਭਾਈ? ਪੇਪਰ ਪੂਰੇ ਰਗੜੀ ਹੁੰਦੇ ਫੜ ਕੇ? ਕੀ ਹਾਲ? ਦਿਖਾਓ ਪੇਪਰ ਜ਼ਰਾ। ਕੀ ਹਾਲ? ਠੀਕ ਭਾਈ ਸਲਾਮ। ਇਹਦੇ ਪੂਰਾ ਭਰਦੇ ਫਿਰ ਡਾਟਾ ਸਾਰਾ? ਸਾਰੇ ਸਾਰਾ ਡਾਟਾ ਭਰ ਕੇ ਫੋਟੋ ਵੀ ਲਾਇਆ ਕਰੋ ਨਾਲ। ਫੋਟੋ ਵੀ ਲਾ ਰਹੇ। ਫੋਟੋ ਵੀ ਨਾਲ ਰਿਕਾਰਡ ਰਹਿੰਦਾ। 36 ਇਹ ਮਤਲਬ ਤੁਸੀਂ ਆਪ ਵੀ ਆਪਾਂ ਨੇ ਵੀ ਇਹਦੇ ਮੁਤਾਬਕ ਹੋਵੇ ਇੱਥੇ ਨੰਬਰ ਜਿਹੜਾ ਲੱਗਾ? ਹਾਂ ਇਹਦੇ ਮੁਤਾਬਕ। ਇਹਦੇ ਮੁਤਾਬਕ ਹੋਇਆ। ਠੀਕ ਹੈ ਠੀਕ ਹੈ, ਸਹੀ। ਇੱਥੇ ਪਹਿਲਾਂ 36 ਤੋਂ ਇਲਾਵਾ ਲੱਗਿਆ ਸੀ 34 ਜਾਂ 35। ਉਹਨੇ ਆਪਣੇ ਹਿਸਾਬ ਨਾਲ ਲਾਤਾ ਨਾ। ਆਪਣੇ ਸਾਹਮਣੇ ਕਰੋ ਯਾਰ, ਉਹਨੂੰ ਫਾਰਮ ਨੂੰ ਉਹਨੂੰ ਵਾਈਂਡ ਅਪ ਕਰੋ। ਇਹ ਵੇਖੋ, ਇਹ ਸਨ ਇਹਨਾਂ ਦੇ। ਕੀ ਨਾਂ ਹੈ? ਕੀ ਨਾਂ ਹੈ? जोहरा। तेरा की है? राशन। राशन राशन के रोशन और राशन के रोशन रोशन। हाँ तो तेरा है एमा बीबी। ये कौन है? भरा है कि बहन है? भरा है। हाँ ठीक है ठीक। एक सारे भैन भरा है? नहीं सर, सारे वस्ती लोग हैं। हाँ सारे वस्ती हैं। वस्ती। कुछ कजन, कुछ बहनी भरा, कुछ ओ ठीक है ठीक है ठीक है। ਆਪਣਾ ਜੀ 38 ਤੇ ਉਹ ਵਾਸ਼ਰੂਮ ਇਹ 35। ਇਹ ਘਰ ਨੇ ਆਪਣੇ ਇੱਥੇ 35ਵਾਂ 38 39। ਹਾਂ ਇਹਨਾਂ ਦੇ ਪਹਿਲੇ ਘਰ ਸਨ। ਤੂੰ ਇੱਥੇ ਆ ਘਰ ਤੁਹਾਡਾ? ਉਧਰ ਠੀਕ ਠੀਕ। ਤਖਤੀ ਵਾਲੇ ਲੱਗੀ ਨਹੀਂ ਇਹਦੀ। ਇਹ ਕਿੰਨੇ ਨੰਬਰ ਆ? 39 ਨੰਬਰ। 39 39। ਬੜੇ ਖੁਸ਼ ਆ, ਜੈਕਟਾਂ ਕੁੱਟੀਆਂ ਲੈ ਕੇ ਨਾ ਡਰ ਕਰਦੀਆਂ ਫਿਰਦੀਆਂ। ਪੂਰੀ ਆਈ ਪੂਰੀ ਆਈ ਪੂਰੀ ਆਈ ਤੈਨੂੰ ਪੂਰੀ ਆਈ? ਹਾਂ ਮੌਜ ਲੱਗ ਗਈ। इधर आओ तो। माँ मेरा पुत्र चल। हाँ मामा वेरी गुड। बंद कर। हाँ छोटी आ इनू पूरी आवे ना, आ पूरी आ छोटी। इनू दे, ਇਹਦੀ ਵੱਡੀ ਕੱਢ ਕੋਈ।
ਉਹ ਤੂੰ ਲੈ ਤੇ ਨੀ ਲਈ ਅੱਗੇ ਸਕੂਲ में दे रहा है एक इधर बिरा जा गया वो तो स्कूल भेज रहा है एक ਨਹੀਂ ਆ ਤਾਂ ਛੋਟੀ ਹੈ जल्दी आ जा पाला खेलो 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 ठीक है खुश ਚੱਲਾਂ ਜੀ 10 11 ਸਾਲ ਇੱਕ ਮਿੰਟ ਉਹ ਤੇਰੀ ਕੱਛੀ ਵੀ ਲਿਆਈ ਹੈ ਹੁਣ ਕੱਛੀ ਨਹੀਂ ਭਾਈ ਮੈਂ ਕਹਿੰਦੀ ਕੱਛੀ ਵੀ ਲਿਆਈ ਹੈ ਇਹਦੇ ਪੂਰਾ ਵੱਡਾ ਪਾ ਦੋ ਨਾ ਦੋਵੇਂ ਕੰਮ ਹਾਂ ਬਾਬੂ ਬਣ ਗਿਆ ਬਾਬੂ ਬਣ ਗਿਆ ਤੈਨੂੰ ਦਈਏ ਇੱਕ ਮੈਨੂੰ ਵੀ ਦਿਓ ਇਹਨੂੰ ਦੇ ਆ ਮਿਸਤਰੀ ਨੂੰ ਦੇ ਯਾਰ ਇਹਦੇ ਪੁੜੀਆਂ ਵਾਲੇ ਨੇ ਫੜ ਉਹ ਤੇਰੀ ਖੈਰ ਤੂੰ ਪਵਾ ਯਾਰ ਆਪਣੇ ਪਿਆਰੇ ਇਹ ਬੁੜੀਆਂ ਵਾਲੇ ਆ ਇਹ ਤੁਹਾਨੂੰ ਬੰਦਾ ਕਿਧਰੋਂ ਲੱਗਦਾ ਆ ਫੜ ਪਾ ਔਰਾ ਬਾਬਾ ਫੜਾ ਦੇ ਔਰਾ ਲੈ ਬੇਟਾ ਆ ਪਾ ਆ ਲੋ ਫੜ ਪਾ ਪਹਿਲਾਂ ਪਾਉਣੀ ਹੈ ਹਲ ਪਾ ਬੇਟਾ ਮੈਂ ਜੀ ਤਾਂ ਪਾ ਵਾ ਆ ਜਾ ਪੁੱਤ ਅੱਗੇ ਦੇ ਸਮੀ ਤੋਂ ਪਾ ਲੋ ਉੱਪਰ ਲਈ ਤੇਰੀ ਆ ਜਾਣੀ ਮੇਰਾ ਪੁੱਤ ਆ ਜਾ ਖਿਲਣਾ ਖਿਲਦੇ ਕੋਲ ਤਾਲੀ ਮਾਰੋ ਤਾਲੀ ਜਾ ਦੇਖੋ ਜੀ ਬਾਲ ਉਹ ਲੈ ਕੇ ਜੈਕਟਾਂ ਖੁਸ਼ ਹੁੰਦੇ ਆ ਨਾ ਤੇ ਬੰਦੇ ਦਾ ਰੂਹ ਖੁਸ਼ ਹੁੰਦਾ ਦੇਖ ਕੇ ਕੀ ਬਾਤ ਅਸਲ ਗੱਲ ਆ ਅਬੇ ਵਿੱਚ ਗੱਲ ਬਸ ਇੰਨੀ ਕਾ ਤੂੰ ਫੁੱਲ ਕਿਉਂ ਲਾਉਂਦਾ ਫੁੱਲ ਬੜੇ ਦਿਨਾਂ ਬਾਅਦ ਕਿਸੇ ਨੇ ਪਾਏ ਜੀ ਹਾਂਜੀ ਓਏ ਖੁਸ਼ ਹੋ ਬਾਲੋ ਖੁਸ਼ ਹੋ ਬਾਈ ਵਾਹ ਬਈ ਆਜੋ ਚਲੋ ਮੈਂ ਕਿਹਾ ਬਾਹਰ ਕਿੰਨੇ ਖੁਸ਼ ਬੜੇ ਖੁਸ਼ ਆ ਅਸਲ ਗੱਲ ਵੀ ਇਹੀ ਹੁੰਦੀ ਹੈ ਜੀ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ ਜੀ ਆ ਜਿਹੜੀ ਕੋਈ ਨਵੀਂ ਜੈਕਟ ਜਾਂ ਨਵੇਂ ਬੂਟ ਲੱਭਣੇ ਨਾ ਏਡੀਆਂ ਖੁਸ਼ੀਆਂ ਜਿਵੇਂ ਇਹ ਛਾਲਾਂ ਮਾਰਦੇ ਜਾਂਦੇ ਤਾਂ ਦੇਖ ਕੇ ਇਹਨਾਂ ਨੂੰ ਰੂਹ ਖੁਸ਼ ਹੁੰਦਾ ਤੂੰ ਤੇ ਫਿਜੀ ਦਾ ਲੈ ਕੇ ਬੜਾ ਖੁਸ਼ ਹੈ ਆ ਮੈਂ ਫੀਜੀ ਦਾ ਲੈ ਕੇ ਬੜਾ ਸਿਆਣੇ ਹੁੰਦੇ ਵੀ ਕਹਿੰਦੇ ਸੀ ਜਿਹੜੇ ਬਾਲ ਹੁੰਦੇ ਨਾ ਰੱਬ ਦਾ ਰੂਪ ਰੱਬ ਦਾ ਜਿੰਦਾ ਤੇ ਜਦੋਂ ਛੋਟੇ ਹੁੰਦੇ ਕਿਤੇ ਬੂਟ ਲੈਣੇ ਕਿਉਂਕਿ ਸਾਰੀ ਜ਼ਿੰਦਗੀ ਜਦੋਂ ਉਦੋਂ ਗਰੀਬ ਵੇਲੇ ਸੀ ਜਦੋਂ ਅਸੀਂ ਸਕੂਲਾਂ 'ਚ ਜਾਂਦੇ ਸੀ ਸਕੂਲਾਂ ਵਾਲੇ ਬੂਟ ਵਿਆਹਾਂ ਦੇ ਹੁਣ ਕਿਹੜਾ ਸੇਠ ਤੂੰ ਆਹੋ ਆ ਜੈਕਟ ਤੋਂ ਪਛਾਣਿਆ ਜਾਂਦਾ ਮੈਂ ਗਰਮੀ ਹੁੰਦੀ ਆਓ ਚੱਲੀ ਅੱਗੇ ਚੱਲਦੇ ਅੱਲਾਹ ਹੁਣ ਤਾਲਾ ਕਬੂਲ ਕਰੇ ਜੀ ਭਾਈ ਨਾਸਰ ਬੜੀ ਹਿੰਮਤ ਆ ਇਹ ਕੀਤੀ ਤੇ ਬੜੀ ਮਿਹਨਤ ਆ ਏਡੀ ਦੂਰ ਆ ਕੇ ਆਪਣੇ ਭੈਣ ਭਰਾਵਾਂ ਦੇ ਤੇ ਨਿੱਕੇ ਨਿੱਕੇ ਬਾਲਾਂ ਦਾ ਸੋਚ ਕੇ ਜੈਕਟਾਂ ਪਵਾਉਣੀਆਂ ਇਹ ਬੜੀ ਗੱਲ ਆ ਜੀ ਹਾਂਜੀ ਚਲੋ ਅੱਗੇ ਚੱਲਦੇ ਹਾਂ ਟਾਈਮ ਥੋੜਾ ਆਪਾਂ ਅਗਲੀ ਦੋ ਬਸਤੀਆਂ 'ਚ ਜਾਣਾ ਇੱਕ ਬਸਤੀ ਤੇ ਅਸੀਂ ਭੁਗਤਾ ਲਈ ਆ ਤੇ ਟਾਈਮ ਵਾਵਾ ਹੋ ਗਿਆ ਤੇ ਹੁਣ ਜਾਣਾ ਆਪਾਂ ਦੂਏ ਪਾਸੇ ਤੇ ਕਿਉਂਕਿ ਧੁੰਦ ਹਲੇ ਅੱਜ ਲੱਥੀ ਨਹੀਂ ਠੰਡ ਜਿਹੜੀ ਬਹੁਤ ਜ਼ਿਆਦਾ ਸੋ ਹੁਣ ਫਟਾਫਟ ਆਪਾਂ ਅੱਗੇ ਵਧਦੇ ਹਾਂ ਤੇ ਉਧਰ ਵੀ ਤੁਹਾਨੂੰ ਲੈ ਕੇ ਚੱਲਦੇ ਹਾਂ ਵਿਖਾਉਂਦੇ ਨਾਲੇ ਇੱਥੋਂ ਦਾ ਮਾਹੌਲ ਨਾਲੇ ਇੱਥੇ ਕਿੰਨੇ ਘਰ ਜਿਹੜੇ ਤਮੀਰ ਹੋ ਚੁੱਕੇ ਨੇ ਨਾਲੇ डिस्ट्रीब्यूशन जड़ी हो जो आज अगे बढ़ते हैं अगली बस्ती चलते हैं गिर चुका है खुद तो छेड़ चुका सलाब च गिर डिग पिया ते हुन तुसी किथे रहंदे भरावां दे कोल चलो ठीक है हम बना देंगे अगले हफ्ते सब शुरू कर ले फिर डेथ हो चुकी है ठीक डेथ हो गई जी जी चलो कोई नहीं अगले हफ्ते शुरू हो जाए इन्हां दा घर उस जगह तुसी उधर वीडियो बना ली आपने वीडियो उस जगह ओके पर बनाओ लो पहुंच चुके हैं बस चौथी पंजवीं बस्ती तो टाइम ही हो गया 2:48 दो अपने यूनिट जो घर ना इतने तैयार ने 37 ते 38 नंबर ये की नाम बस्ती का लाखा बस्ती है 38 37 39 38 किधर गया कला उधर तो आ इधर वाशरूम दोवां ने एक वाशरूम दिता इधर शायद वाशरूम वहा दे समय ये कौन है जिन्हों के है ने
ਇੱਕ ਨਾਂ ਕੀ ਉਹਨਾਂ ਦਾ? ਇੱਕ ਦਾ ਨਾਮ ਨਈਮੁੱਲਾ ਤੇ ਇੱਕ ਦਾ ਨਾਮ ਹੈ ਇਸਾਕ। ਸਾਕ, ਠੀਕ ਹੈ। ਤੇ ਹੈ ਤਾਂ ਕੋਈ ਨਹੀਂ, ਬਣਾ ਦਿੱਤੇ ਤੇ ਘਰ ਵਾਲੇ ਕਿੱਧਰ ਗਏ? ਮੰਮਾ ਦੇ ਇਸਾਕ ਤੇ ਉਹ ਨਈਮੁੱਲਾ। ਹਾਂ, ਆਪ ਕਿੱਧਰ ਗਏ? ਘਰ ਬਣਾ ਕੇ ਨਿਕਲ ਗਏ? ਨਹੀਂ ਲਾਲਾ ਇੱਥੇ ਹੋਣੇ ਮਜ਼ਦੂਰੀ ਮਜ਼ਦੂਰ ਉਹ ਕਿੱਡਾ ਗਿਆ ਨਈਮੁੱਲਾ ਇਸਾਕ। ਕੀ ਹਾਲ ਹੈ ਜੀ ਸਾਕ ਸਾਹਿਬ? जी अस्सलाम वालेकुम रहमतुल्लाह। ਤੇ ਘਰ ਬਣਾ ਕੇ ਦਿੱਤੇ ਤੇ ਘਰ ਕੋਈ ਵੀ ਨਹੀਂ, ਬਾਲ ਵੀ ਕੋਈ ना, आप भी कोई ना, ताले मार। मैंने जी थोड़ी दीवार देवनी है जरा यूं आते बिली वाला ही ना भी रोटी बेदे घर बाल ऐसा कोई चीज जरूरी है ऐसा कोई बहाने अच्छा घर सारा पहले थी वाला फ्लड जो फ्लड दे ठटे के जी जी चलो ठीक है, जी ठीक आ जाओ। बहुत आल थे कोई ना मेरे बात ਤੇਰੀ ਸਹੀ ਮੌਜ ਲੱਗੀ ਹੈ। ਬੜਾ ਸੋਹਣਾ ਕੰਮ ਹੋਇਆ ਤੇ ਅਸੀਂ ਨਾ ਸਿਰਫ ਬਾਈ ਨੂੰ ਦਿਖਾਉਣ ਵਾਸਤੇ ਵੀਡੀਓ ਵੀ ਰਿਕਾਰਡ ਕੀਤੀ। ਵੰਡ ਲੀਆਂ ਸੀ, ਬਸਤੀਆਂ ਵੰਡ ਲੀਆਂ ਕਿਉਂਕਿ ਕੰਮ ਜ਼ਿਆਦਾ ਸੀ। ਇਧਰਲੀਆਂ ਇਹਨਾਂ ਨੇ ਕੱਢ ਲੀਆਂ, ਉਧਰਲੀਆਂ ਅਸੀਂ ਕੱਢ ਆਏ। ਇਹ ਕੰਮ ਲਾਗੇ ਲਾਤਾ ਹੈ। ਤੇ ਅਸੀਂ ਨਾ ਬਾਈ ਜੀ ਅਸੀਂ ਫਿਰ ਜਿਹੜਾ ਕੰਮ ਕੀਤਾ ਤੁਹਾਨੂੰ ਦਿਖਾਣੇ ਆ, ਅਸੀਂ ਕੈਮਰੇ 'ਚ ਵੀ ਰਿਕਾਰਡ ਕੀਤਾ ਤੁਹਾਨੂੰ ਦਿਖਾਉਣ ਵਾਸਤੇ। ਹਾਂਜੀ ਅਸੀਂ ਬਹੁਤ ਵਧੀਆ ਕੰਮ ਕੀਤਾ। ਹਾਂਜੀ ਬੱਚਿਆਂ ਨੂੰ ਵੱਖਰੇ ਦਿੱਤੀਆਂ ਜੀ, ਮਾਵਾਂ ਭੈਣਾਂ ਨੂੰ ਅਸੀਂ ਵੱਖਰੇ ਪਹੁੰਚਾਈਆਂ, ਬਜ਼ੁਰਗਾਂ ਨੂੰ ਅਸੀਂ ਵੱਖਰੇ ਜੈਕਟਾਂ ਪਹੁੰਚਾਈਆਂ। ਅੱਲਾਹ ਤਾਲਾ ਕਬੂਲ ਕਰੇ। ਬੜੀ ਇਹ ਮੇਰੇ ਵੱਲੋਂ ਜੀ ਤੁਹਾਨੂੰ ਖੁਸ਼ੀ ਸ਼ਾਬਾਸ਼। ਪਰ ਪੂਰੇ ਨਿਜ਼ਾਮ ਦੇ ਨਾਲ ਕੰਮ ਹੋਇਆ। ਵਰਦੀਆਂ ਤੂੰ ਸ਼ਾਬਾਸ਼ ਮੈਨੂੰ। ਨਹੀਂ ਬਾਈ ਜੀ ਇਹ ਕਿਸੇ ਵੀ ਕੰਮ ਦਾ ਨਾ ਜੀ ਹਲਾਸ਼ੇਰੀ ਦੇਣੀ ਟੋਰਨਾ ਵੱਡੀ ਗੱਲ ਆ ਤੇ ਆਪਣੀ ਜੇਬ ਚੋਂ ਪੈਸੇ ਖਰਚਣਾ ਵੱਡੀ ਗੱਲ ਆ। ਮੈਂ ਤੁਹਾਨੂੰ ਸਿੱਧੀ ਗੱਲ ਕਰਾਂ ਤੇ ਅਸੀਂ ਚਲੋ ਵਿੱਚ ਸਾਡਾ ਹਿੱਸਾ ਪੈ ਗਿਆ, ਮਿਹਨਤ ਕੀਤੀ, ਅੱਲਾਹ ਤਾਲਾ ਕਬੂਲ ਕਰੇ, ਡਿਊਟੀ ਹੈ ਤੇ ਇਹ ਵੀ ਤੁਹਾਡੀ ਮਿਹਰਬਾਨੀ, ਤੁਸੀਂ ਇਹੋ ਜਿਹੇ ਮੌਕੇ ਤੇ ਵੀ ਯਾਦ ਕਰਦੇ ਆ। ਬਾਕੀ ਹੈ ਕਿ ਇਹ ਜਿਹੜੀ ਵੱਡੀ ਗੱਲ ਆ ਨਾ, ਅੱਲਾਹ ਤਾਲਾ ਜਿਹੜੇ ਬੰਦੇ ਨੂੰ ਹਿੰਮਤ ਦਿੰਦਾ ਇਹ ਸੋਚ ਦਿੰਦਾ। ਨਹੀਂ ਤੇ ਬੰਦੇ ਬਥੇਰੇ ਪੈਸੇ ਵਾਲੇ ਘਰਾਂ 'ਚ ਬੈਠੇ ਹੀ ਆ ਤੇ ਤੁਸੀਂ ਸਾਨੂੰ ਟੈਲੀਫੋਨ ਕੀਤੇ, ਗੱਡੀਆਂ ਲਿਆ ਕੇ ਘਰੋਂ ਚੱਕਿਆ ਤੇ ਇੱਥੇ ਲਿਆਂਦਾ। ਇਹ ਗੱਲ ਅਸਲ ਆ ਇਹ ਵੱਡੀ ਵੀ ਗੱਲ। ਤੈਨੂੰ ਇਹਦੇ ਵਾਸਤੇ ਤੁਹਾਨੂੰ ਮੋਟੀਵੇਟ ਕਰਦੇ ਨਾ, ਆਪਣੀ ਗੱਡੀ ਤੋਂ ਲੈਣੀ ਹੈ ਨਾ। ਹਾਂ ਹਾਂ ਫਿਰ ਇਹ ਮੈਨੂੰ ਕਹਿਣਾ ਨਹੀਂ ਨਾ ਪਿਆ ਕਰਨਾ ਵੀ ਅੰਜਮ ਮੈਂ ਆਉਂਦਾ ਹੀ ਗੱਡੀ ਲੈ ਕੇ ਮੋਡੀ ਘਲਾਉਣਾ, ਵਕਾਰ ਆਉਂਦਾ ਤੈਨੂੰ ਚੁੱਕ ਲੂਗਾ। ਫਿਰ ਤੈਨੂੰ ਕਿਹਾ ਕਰਾਂ ਕਿ ਆ ਗੱਡੀ ਲੈ ਕੇ ਆ। ਵਾਹ 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 ਕਿਹੜੀ ਗੱਲ ਆ। ਕਿਹੜੀ ਗੱਡੀ ਵਾਲਾ? ਗੱਡੀ ਜਿਹੜੀ ਤੁਸੀਂ ਲਿਆਤੀ ਆ ਮਹੀਨਾ ਜਿਹੜੀ ਮਰਜ਼ੀ ਲੈ ਦੋ। ਸਾਡੇ ਵਾਲੀ ਗੱਡੀ ਉਹ ਪਟਾਕੋ ਲਾਵਾਂਗੇ ਪਿਕਾਂਟੋ। ਉਹ ਪਟਾਕੋ ਨਹੀਂ, ਪਕਾਂਟੋ। ਹਾਂ ਪਕਾਂਟੋ ਤੇਲ ਬਹੁਤ ਪੀਂਦੀ ਆ, ਉਹ ਨਹੀਂ ਲੈਣੀ। ਕਿਹੜੀ ਆ? ਤੁਸੀਂ ਕਿਹੜੀ ਲੈਣੀ? ਅਸਕਰੀ ਹਸਲਰ ਅਸਲਰ ਗੱਡੀ ਲਵਾਂ। ਨਾਲ ਸ਼ੂਗਰ ਮੇਲਾ ਵੀ ਚੱਲਦਾ ਨਾ ਅੰਜਮ ਨਾਲ। ਫਿਰ ਹਾਂਜੀ ਜਦੋਂ ਫਿਰ ਇਹਨੇ ਗੱਡੀ ਅੱਲਾ ਖੈਰ ਕਰੇ ਲੈ ਲਈ। ਫਿਰ ਇਨਸ਼ਾਅੱਲਾ ਇਸ ਤਰ੍ਹਾਂ ਜਦੋਂ ਰਾਜਨਪੁਰ ਆਉਣਾ ਫਿਰ ਲਿਆ ਕਰੇ ਗੱਡੀ। ਹਾਂ ਲਿਆਵਾ ਕਰਾਂਗੇ, ਕਿਉਂ ਨਹੀਂ ਯਾਰ। ਇੱਥੇ ਮੇਰਾ ਵੀ ਕਿੰਨੀ ਹੋ ਰਹੇ ਨੇ ਸੋਹਰਿਆਂ ਦੇ ਜਾਣ ਵਾਸਤੇ ਲੈ ਮੈਂ ਕਹਿੰਦਾ ਜੀ ਇੱਥੇ ਜਿਹੜੀ ਵਰਤਣੀ ਹੈ ਨਾ ਗੱਡੀ, ਉਹੀ ਅਸਲ ਗੱਡੀ ਦਾ ਮਕਸਦ ਪੂਰਾ ਹੋ ਜਾਣਾ, ਕੰਮ ਆਣੀ। ਇੱਥੇ ਜਦੋਂ ਬਾਲਾਂ ਨੂੰ ਜੈਕਟਾਂ ਪਾਈਆਂ ਨਾ ਤੇ ਉਹ ਨੱਚੇ ਕੁੱਦੇ ਖੁਸ਼ ਹੋਏ ਤੇ ਲਾ ਬਸ ਪੈਸੇ ਪੂਰੇ ਹੋ ਗਏ। ਪੂਰੇ ਹੋ ਗਏ ਪੈਸੇ। ਹਾਂ ਵਾਹ ਕੀ ਬਾਤ। ਗੱਲ ਆ। ਸ਼ਬਾਜ਼ ਦੀ ਬਸਤੀ ਦੇ ਲਾਗੇ ਜਿਹੜੇ ਘਰ ਹੈ ਉੱਥੇ, ਹਾਂਜੀ ਉੱਥੇ ਦੇ ਕੇ ਫਿਰ ਘਰੋਂ ਇੱਕ ਵਾਰੀ ਚਾਹ ਪੀਵਾਂਗੇ, ਪਕੌੜੇ ਖਾਵਾਂਗੇ ਤੇ ਫਿਰ ਸਾਦਕਾਬਾਦ ਨੂੰ ਨਿਕਲਦੇ ਆਪਾਂ। ਪਕੌੜੇ ਨਾ ਪਹਿਲਾਂ ਖਾਈ। ਪਕੌੜਿਆਂ ਦੀ ਗੱਲ ਸਮਝਦੇ। ਪਕੌੜੇ ਬਣਦੇ ਪਏ ਕਰਾਰੇ ਜੇ ਭਾਈ ਕਹਿਤੇ ਆ। ਪਕੌੜਿਆਂ ਵਾਲੀ ਗੱਲ ਬੜੀ ਦਿਲ ਲੱਗੀ। ਪਹਿਲਾਂ ਬੂਟੀ ਵਾਲੇ ਉਹਨੂੰ ਦਵਾਈ ਲੈ ਦੋ ਮੌਲਵੀ ਨੂੰ। ਲਓ ਵੀ ਦੋਸਤੋ, ਦੋ ਜਗ੍ਹਾ ਤੋਂ ਘੁੰਮ ਘੁਮਾ ਕੇ, ਬਲਕਿ ਦੋ ਅਸੀਂ ਟੀਮਾਂ ਬਣਾਈਆਂ ਸੀ, 5-6 ਜਗ੍ਹਾ ਤੋਂ ਘੁੰਮ ਘੁਮਾ ਕੇ ਡਿਸਟ੍ਰੀਬਿਊਸ਼ਨ ਕਰਕੇ ਅਸੀਂ ਫਿਰ ਉੱਥੇ ਆ ਗਏ ਜਿੱਥੇ ਰਾਤੀ ਸੁੱਤੇ ਸਾਂ। ਚਾਹ ਆ ਗਈ ਹੈ। ਚਾਹ ਲੈ ਲਓ ਯਾਰ। ਸੁਰਿਆ ਸਾਹਿਬ ਪੀ ਰਹੇ ਚਾਹ। ਸੁਰਿਆ ਸਾਹਿਬ ਇੱਧਰ ਵੇਖੋ ਜ਼ਰਾ। ਚਾਹ ਹਾਂਜੀ ਚਾਹ ਜੀ ਚੁੱਕ ਲਓ ਚਾਹ। ਚਾਹ ਆ ਗਈ ਹੈ। ਚਾਹ ਪੀ ਕੇ ਤੇ ਹੁਣ ਅਸੀਂ ਅੱਗੇ ਜਾਣਾ ਸਾਦਕਾਬਾਦ ਰਹੀਮ ਯਾਰ ਖਾਨ। ਧੁੰਦ ਪੈ ਜਾਂਦੀ ਆ ਤੇ ਟਾਈਮੋ ਟਾਈਮ ਹੁਣ ਆਪਾਂ ਨਿਕਲ ਜਾਣਾ। ਟਾਈਮ ਤਾਂ ਨਹੀਂ ਹੈਗਾ ਹੁਣ, ਵੈਸੇ ਸ਼ਾਮ ਪੈ ਗਈ ਹੈ। ਤੇ ਅੱਜ ਦਾ ਤੁਸੀਂ ਵਲੌਗ ਸਾਡਾ ਵੇਖਿਆ, ਹੋਪਫੁਲੀ ਇੰਜੋਏ ਕੀਤਾ ਹੋਏਗਾ। ਤੇ ਇਸੇ ਤਰ੍ਹਾਂ ਕੱਲ ਕਿੱਥੇ ਜਾਣਾ, ਕੱਲ ਮੁਖਤਲਿਫ 2-3 ਜਗ੍ਹਾਵਾਂ ਤੇ ਜਾਣਾ, ਉਹਦੇ ਵੀ ਵਲੌਗ ਤੁਹਾਡੇ ਨਾਲ ਸਾਂਝੇ ਕਰਾਂਗੇ, ਸ਼ੇਅਰ ਕਰਾਂਗੇ। ਨਾਲ ਦੀ ਨਾਲ ਆਪਾਂ ਕੰਮ ਵੀ ਕੀਤਾ ਤੇ ਸ਼ੁਗਰ ਮੇਲਾ ਵੀ ਲਾਇਆ ਤੇ ਸਾਰਾ ਕੁਝ ਇਸੇ ਤਰ੍ਹਾਂ ਨਾਲ ਚਲਾਇਆ। ਤੇ ਹੋਪਫੁਲੀ ਆਉਣ ਵਾਲੇ ਵਲੌਗਸ ਦੇ ਵਿੱਚ ਤੁਸੀਂ ਹੋਰ ਸਾਡੇ ਵਲੌਗਸ ਨੂੰ ਐਂਟਰਟੇਨ ਵੀ ਕਰੋਗੇ ਤੇ ਅਸੀਂ ਇਹਨਾਂ ਨੂੰ ਬਿਹਤਰ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਕੋਸ਼ਿਸ਼ ਕਰੀਦੀ ਹੈ ਨਾਲ ਵੀ ਇਹਦੇ 'ਚ ਬਿਹਤਰੀ ਵੀ ਲੈ ਕੇ ਆਈਏ, ਕੁਛ ਨਾ ਕੁਛ ਨਵਾਂ ਹੋਵੇ, ਕੁਛ ਨਾ ਕੁਛ ਇਨਫੋਰਮੇਟਿਵ ਵੀ ਹੋਵੇ, ਕੁਛ ਕਿਸੇ ਦੇ ਕੰਮ ਆਉਣ ਵਾਲਾ ਵੀ ਹੋਵੇ, ਨਾਲ ਦੀ ਨਾਲ ਸ਼ੁਗਰ ਮੇਲਾ ਵੀ ਹੋਵੇ। ਸੋ ਇਹ ਸਾਡੀ ਟੀਮ ਅੱਜ ਰਾਜਨਪੁਰ ਦੇ ਵਿੱਚ ਤੇ ਕੱਲ ਅੱਗੇ ਸਾਦਕਾਬਾਦ, ਫਿਰ ਅਸੀਂ ਜਾਣਾ ਖਾਨਪੁਰ, ਸ਼ਾਇਦ ਚੋਲਸਤਾਨ ਜਾਈਏ। ਅਗਲੇ ਵਲੌਗਸ ਦੇ ਵਿੱਚ ਤੁਹਾਨੂੰ ਕੁਛ ਮੁਖਤਲਿਫ ਵਿਖਾਉਣ ਦੀ ਕੋਸ਼ਿਸ਼ ਕਰਾਂਗੇ। ਕੱਲ ਤੱਕ ਦਿਓ ਇਜਾਜ਼ਤ, ਮਿਲਦੇ ਹਾਂ ਫਿਰ। ਰੱਬ ਰਾਖਾ।